ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 25 ਜੂਨ ਦਾ ਦਿਨ 1945 ਸ਼ਿਮਲਾ ਕਾਨਫਰੰਸ ਸ਼ੁਰੂ ਹੋਈ। ਦੂਜੀ ਵਿਸ਼ਵ ਜੰਗ ਦੇ ਖਾਤਮੇ ਪਿੱਛੋਂ ਬਰਤਾਨਵੀ ਸਰਕਾਰ ਨੇ ਭਾਰਤੀਆਂ ਨੂੰ ਵਧੇਰੇ ਹੱਕ ਤੇ ਸਹੂਲਤਾਂ ਦੇਣ ਦਾ ਫੈਸਲਾ ਕੀਤਾ। ਲਾਰਡ ਵੇਵਲ ਨੇ ਇਸ ਸੰਬੰਧ 'ਚ 14 ਜੂਨ 1945 ਨੂੰ ਦਿੱਲੀ 'ਚ ਇੱਕ ਨਵੀਂ ਪੇਸ਼ਕਸ਼ ਦਾ ਐਲਾਨ ਕੀਤਾ। ਇਨ੍ਹਾਂ 'ਚ ਇੱਕ ਸੀ ਕਿ ਕੇਂਦਰ 'ਚ ਨਵੀਂ ਐਗਜ਼ੈਕਟਿਵ ਕੌਂਸਲ ਕਾਇਮ ਕੀਤੀ ਜਾਣੀ ਹੈ, ਜਿਸ 'ਚ ਗਵਰਨਰ ਜਨਰਲ ਵਧੇਰੇ ਕੰਟਰੋਲ ਨਾ ਰੱਖ ਸਕੇ। ਨੰਬਰ 2 ਸੀ ਕਿ ਕੌਂਸਲ ਦੀਆਂ ਹੋਮ ਤੇ ਫਾਈਨੈਂਸ ਦੀਆਂ ਵਜ਼ਾਰਤਾਂ ਭਾਰਤੀ ਮੈਂਬਰਾਂ ਨੂੰ ਮਿਲ ਜਾਣ। ਤੀਜੀ ਗੱਲ ਇਹ ਸੀ ਕਿ ਇਹ ਕੌਂਸਲ ਪੂਰੀ ਤਰ੍ਹਾਂ ਭਾਰਤੀ ਕੌਂਸਲ ਹੋਵੇ, ਜਿਸ 'ਚ ਵਾਇਸਰਾਏ ਤੇ ਕਮਾਂਡਰ ਇਨ ਚੀਫ ਤੋਂ ਬਿਨਾਂ ਸਾਰੇ ਭਾਰਤੀ ਹੋਣ। ਚੌਥੀ ਗੱਲ ਇਹ ਸੀ ਕਿ ਉਨਾ ਚਿਰ ਹੀ ਚੱਲਣੀ ਸੀ ਜਿੰਨਾ ਚਿਰ ਨਵਾਂ ਆਇਨ ਨਹੀਂ ਸੀ ਤਿਆਰ ਹੁੰਦਾ। ਤੇ ਪੰਜਵਾਂ ਸੀ ਕਿ ਸੂਬਿਆਂ 'ਚ ਕੁਲੀਸ਼ਨ ਵਜ਼ਾਰਤਾਂ ਨੇ ਆਪਣਾ ਕੰਮ ਦੁਬਾਰਾ ਸੰਭਾਲ ਲੈਣਾ ਸੀ। ਇਸ ਪੇਸ਼ਕਸ਼ 'ਚ ਭਾਰਤੀਆਂ ਨੂੰ ਪਹਿਲਾਂ ਤੋਂ ਕਾਫੀ ਵਧੇਰੇ ਹੱਕ ਮਿਲੇ ਸਨ, ਭਾਵੇਂ ਪੂਰੀ ਤਰ੍ਹਾਂ ਉਹਨਾਂ ਦੀ ਆਪਣੀ ਸਰਕਾਰ ਨਹੀਂ ਸੀ ਬਣਦੀ, ਕਿਉਂਕਿ ਵਾਇਸਰਾਏ ਕੋਲ ਵੀਟੋ ਦਾ ਹੱਕ ਅਜੇ ਵੀ ਸੀ। ਉਂਝ ਇਸ ਹੱਕ ਦੀ ਗਲਤ ਵਰਤੋਂ ਨਹੀਂ ਹੋਵੇਗੀ ਦਾ ਯਕੀਨ ਵੀ ਦਿਵਾਇਆ ਗਿਆ। ਲਾਰਡ ਵੇਵਲ ਨੇ ਆਪਣੀ ਯੋਜਨਾ ਨੂੰ ਅਮਲ 'ਚ ਲਿਆਉਣ ਵਾਸਤੇ ਭਾਰਤ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸੂਬਿਆਂ ਦੇ ਮੁਖੀ, ਸਾਬਕ ਮੁਖੀ ਜਿੱਥੇ ਕਿ ਗਵਰਨਰੀ ਰਾਜ ਸੀ, ਨੂੰ ਸ਼ਿਮਲਾ ਬੁਲਾ ਲਿਆ ਗਿਆ ਤੇ ਸੱਦੇ ਜਾਣ ਵਾਲਿਆਂ 'ਚ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਵੀ ਸਨ। ਸ਼ਿਮਲਾ ਕਾਨਫਰੰਸ 25 ਜੂਨ 1945 ਨੂੰ ਸ਼ੁਰੂ ਹੋਈ। ਇਸ ਕਾਨਫਰੰਸ 'ਚ ਮਾਸਟਰ ਤਾਰਾ ਸਿੰਘ ਇਕੱਲੇ ਸਿੱਖ ਨੁਮਾਇੰਦੇ ਦੇ ਤੌਰ ਤੇ ਸ਼ਾਮਲ ਹੋਏ। ਉਹਨਾਂ ਨਾਲ ਗਿਆਨੀ ਕਰਤਾਰ ਸਿੰਘ ਤੇ ਊਧਮ ਸਿੰਘ ਨਾਗੋਕੇ ਵੀ ਸ਼ਾਮਲ ਸਨ। 1975 ਇੰਦਰਾ ਗਾਂਧੀ ਨੇ ਚੋਣ ਪਟੀਸ਼ਨ 'ਚ ਹਾਰਨ ਮਗਰੋਂ ਐਮਰਜੈਂਸੀ ਲਾਈ। 25 ਜੂਨ 1975 ਦੇ ਦਿਨ ਇਲਾਹਾਬਾਦ ਹਾਈ ਕੋਰਟ ਨੇ ਰਾਜ ਨਾਰਾਇਣ ਦੀ ਇੰਦਰਾ ਗਾਂਧੀ ਦੇ ਖਿਲਾਫ ਪਟੀਸ਼ਨ ਦਾ ਫੈਸਲਾ ਦਿੰਦਿਆਂ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ। ਇੰਦਰਾ ਗਾਂਧੀ ਨੇ ਅਸਤੀਫਾ ਦੇਣ ਦੀ ਥਾਂ ਘਬਰਾ ਕੇ ਅੰਦਰੂਨੀ ਐਮਰਜੈਂਸੀ ਲਾ ਦਿੱਤੀ ਤੇ ਵਿਰੋਧੀ ਪਾਰਟੀਆਂ ਦੇ ਹਜ਼ਾਰਾਂ ਆਗੂ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਸੁੱਟ ਦਿੱਤੇ ਤੇ ਮੁੱਢਲੇ ਹਕੂਕ ਖਤਮ ਕਰਕੇ ਸਾਰੇ ਮੁਲਕ 'ਚ ਮਾਰਸ਼ਲ ਲਾਅ ਵਰਗੀ ਸਖਤੀ ਸ਼ੁਰੂ ਕਰ ਦਿੱਤੀ। 1992 ਹਜ਼ਾਰਾਂ ਪੁਲਸੀਆਂ ਨੇ ਬਹਿਲਾ ਪਿੰਡ ਘੇਰ ਲਿਆ ਤੇ ਰੈਲੀ ਨਾ ਹੋਣ ਦਿੱਤੀ। 9 ਮਈ 1992 ਦੇ ਦਿਨ ਤਰਨਤਾਰਨ ਕੋਲ ਪਿੰਡ ਬਹਿਲਾ 'ਚ ਇੱਕ ਅਸਲ ਮੁਕਾਬਲੇ 'ਚ ਸੁਰਜੀਤ ਸਿੰਘ ਬਹਿਲਾ, ਸੁਖਵਿੰਦਰਪਾਲ ਸਿੰਘ, ਮਦਨ ਸਿੰਘ ਤੇ 8 ਹੋਰ ਮਾਰ ਦਿੱਤੇ ਗਏ। ਪਿੰਡ ਦੇ ਅਜੀਤ ਸਿੰਘ, ਸਕੱਤਰ ਸਿੰਘ, ਉਸ ਦਾ ਪਿਤਾ ਨਿਰੰਜਨ ਸਿੰਘ ਤੇ ਲਖਵਿੰਦਰ ਸਿੰਘ ਨੂੰ ਢਾਲ ਬਣਾ ਕੇ ਅੱਗੇ ਖੜੇ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਵੇਖ ਕੇ ਖਾੜਕੂ ਗੋਲੀਆਂ ਚਲਾਉਣ। ਇੰਜ ਇਹਨਾਂ ਦੇ ਮਾਰੇ ਜਾਣ ਦਾ ਕਾਰਨ ਪੁਲਿਸ ਸੀ। ਇਸ ਜ਼ੁਲਮ ਦੇ ਖਿਲਾਫ ਰੋਸ ਜ਼ਾਹਰ ਕਰਨ ਵਾਸਤੇ ਸਿੱਖਾਂ ਵੱਲੋਂ 25 ਜੂਨ ਨੂੰ ਪਿੰਡ ਬਹਿਲਾ 'ਚ ਰੈਲੀ ਕਰਨ ਦਾ ਐਲਾਨ ਕੀਤਾ ਗਿਆ, ਪਰ ਹਜ਼ਾਰਾਂ ਪੁਲਸੀਆਂ ਨੇ ਕਈ ਕਿਲੋਮੀਟਰ ਤੱਕ ਘੇਰਾ ਪਾ ਕੇ ਕਿਸੇ ਵੀ ਸਿੱਖ ਨੂੰ ਉੱਧਰ ਜਾ ਕੇ ਰੈਲੀ ਨਾ ਕਰਨ ਦਿੱਤੀ। 1991 ਜਗਰੂਪ ਸਿੰਘ ਕਾਲਖ ਤੇ ਜੰਗਜੀਤ ਸਿੰਘ ਦਾਖਾ ਅਸਲੀ ਮੁਕਾਬਲੇ 'ਚ ਸ਼ਹੀਦ। 25 ਜੂਨ 1992 ਦੇ ਦਿਨ ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟੀਨੈਂਟ ਜਨਰਲ ਜਗਰੂਪ ਸਿੰਘ ਵਾਸੀ ਪਿੰਡ ਕਾਲਖ, ਜ਼ਿਲ੍ਹਾ ਲੁਧਿਆਣਾ ਤੇ ਜੰਗਜੀਤ ਸਿੰਘ ਵਾਸੀ ਦਾਖਾ ਨੂੰ ਬੁੰਗਾ ਪਿੰਡ ਦੇ ਕੋਲ ਨੇੜੇ ਮਲੇਰਕੋਟਲਾ ਅਸਲੀ ਪੁਲਿਸ ਮੁਕਾਬਲੇ 'ਚ ਸ਼ਹੀਦ ਕੀਤਾ। ਹਰਪਿੰਦਰ ਸਿੰਘ ਗੋਲਡੀ ਖਾਲਿਸਤਾਨ ਕਮਾਂਡੋ ਫੋਰਸ ਦਾ ਇੱਕ ਅਹਿਮ ਜਰਨੈਲ ਸੀ। 1991 ਚ ਹਰਕਿਸ਼ਨ ਕਾਲੋਂ SSP ਦੇ ਮੁੰਡੇ ਨੂੰ ਖਾੜਕੂਆਂ ਨੇ ਕਤਲ ਕਰ ਦਿੱਤਾ ਸੀ। ਕਾਲੋਂ ਨੇ ਇਸ ਕਤਲ 'ਚ ਹਰਪਿੰਦਰ ਸਿੰਘ ਨੂੰ ਵੀ ਸ਼ਾਮਲ ਮੰਨਿਆ ਸੀ ਤੇ ਪੁਲਿਸ ਉਸ ਦੇ ਪਿੱਛੇ ਪਈ ਹੋਈ ਸੀ। ਅਮਨਦੀਪ ਕੌਰ ਜਰਨੈਲ ਸਿੰਘ ਹਰਪਿੰਦਰ ਸਿੰਘ ਦੀ ਭੈਣ ਸੀ। ਅਕਤੂਬਰ 1991 ਚ ਉਸ ਦੀ ਸ਼ਾਦੀ ਜਸਵਿੰਦਰ ਸਿੰਘ ਸਰਾਭ ਪੁੱਤਰ ਸੁਰਜੀਤ ਸਿੰਘ ਵਾਸੀ ਕੈਨੇਡਾ ਨਾਲ ਹੋਈ ਸੀ। ਜਦ 24 ਅਕਤੂਬਰ 1991 ਦੇ ਦਿਨ ਉਹ ਆਪਣੀ ਸ਼ਾਦੀ ਰਜਿਸਟਰ ਕਰਵਾਉਣ ਵਾਸਤੇ ਰਾਮਪੁਰਾ ਫੂਲ ਦੇ ਤਹਿਸੀਲਦਾਰ ਕੋਲ ਗਏ ਤਾਂ ਪੁਲਿਸ ਨੇ ਉਹਨਾਂ ਦੋਵਾਂ ਪਤੀ ਪਤਨੀ ਤੇ ਅਮਨਦੀਪ ਕੌਰ ਦੇ ਬਾਪ ਜਸਵੰਤ ਸਿੰਘ ਨੂੰ ਚੁੱਕ ਲਿਆ ਤੇ ਫੂਲ ਥਾਣੇ ਲਿਆ ਕੇ ਹਰਕਿਸ਼ਨ ਕਾਲੋਂ SSP ਮੋਹਕਮ ਸਿੰਘ SP ਅਤੇ DSP ਔਲਖ ਵਗੈਰਾ ਉੱਥੇ ਬੈਠੇ ਹੋਏ ਸਨ। ਥਾਣੇ ਪਹੁੰਚਦੇ ਹੀ ਕਾਲੋਂ ਨੇ ਦੋਵਾਂ ਮਰਦਾਂ ਨੂੰ ਨੰਗਾ ਕਰਨ ਦਾ ਹੁਕਮ ਦੇ ਦਿੱਤਾ। ਇਸ ਮਗਰੋਂ ਉਸਨੇ ਆਪਣੀ ਜੇਬ 'ਚ ਖਾੜਕੂਆਂ ਹੱਥੋਂ ਮਾਰੇ ਗਏ ਆਪਣੇ ਪੁੱਤਰ ਦੀ ਫੋਟੋ ਕੱਢੀ ਤੇ ਕਿਹਾ ਕਿ ਲਓ ਹੁਣ ਮੈਂ ਆਪਣੇ ਪੁੱਤਰ ਦੇ ਮਾਰੇ ਜਾਣ ਦਾ ਬਦਲਾ ਲੈਣ ਲੱਗਾ ਤੇ ਉਸਨੇ ਦੋਵਾਂ ਨੂੰ ਲਾਠੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਅਮਨਦੀਪ ਕੌਰ ਦੇ ਸਾਰੇ ਗਹਿਣੇ ਲੁਆ ਲਏ ਗਏ ਤੇ ਸਾਰਿਆਂ ਦੀਆਂ ਜੇਬਾਂ ਵੀ ਖਾਲੀ ਕਰਵਾ ਲਈਆਂ ਗਈਆਂ। ਇਸ ਮਗਰੋਂ ਉਹਨਾਂ ਨੇ ਇੱਕ ਝੂਠਾ ਕੇਸ ਦਰਜ ਕਰਕੇ ਚਾਰਜ ਕਰ ਦਿੱਤਾ ਗਿਆ, ਜਿਸ ਮਗਰੋਂ ਅਮਨਦੀਪ ਕੌਰ ਦੀ ਜ਼ਮਾਨਤ ਹੋ ਗਈ। 21 ਜਨਵਰੀ 1992 ਦੀ ਸ਼ਾਮ ਨੂੰ 7:30 ਵਜੇ ਕਾਲੋਂ ਦੇ ਭੇਜੇ ਪੁਲਸੀਆਂ ਨੇ ਉਸ ਦੇ ਘਰ ਜਾ ਕੇ ਅਮਨਦੀਪ ਕੌਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। 25 ਜੂਨ 1992 ਦੇ ਦਿਨ ਹਰਪਿੰਦਰ ਸਿੰਘ ਗੋਲਡੀ ਲਹਿਰਾ ਮੁਹੱਬਤ ਪਿੰਡ 'ਚ ਸੀ। ਉਸ ਵੇਲੇ ਉਸ ਦੇ ਨਾਲ ਦਰਸ਼ਨ ਸਿੰਘ ਕੋਟਲੀ, ਜਸਬੀਰ ਸਿੰਘ ਲਟਾਲਾ, ਜਸਬੀਰ ਸਿੰਘ ਭਾਗੀਬੰਦਰ ਵੀ ਸ਼ਾਮਲ ਸਨ। ਇਸ ਮੌਕੇ ਤੇ ਭਾਰੀ ਪੁਲਿਸ ਫੋਰਸ ਨੇ ਉਸ ਨੂੰ ਘੇਰ ਲਿਆ। ਇਸ ਮਗਰੋਂ ਹੋਈ ਜ਼ਬਰਦਸਤ ਜੰਗ 'ਚ ਹਰਪਿੰਦਰ ਸਿੰਘ ਗੋਲਡੀ ਤੇ ਉਸ ਦੇ 4 ਸਾਥੀ ਸ਼ਹੀਦ ਹੋ ਗਏ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 25 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।